ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਸੁਖਬੀਰ ਬਾਦਲ ਦੇ ਬਿਆਨ ਦੀ। ਇਹ ਕਹਿੰਦੇ ਕਿ ਹਰਿਆਣਾ ਦੇ ਵਿੱਚ ਵਾਪਰੀ ਘਟਨਾ ਸਿੱਖ ਕੌਮ ਦੇ ਇਤਿਹਾਸ ਦਾ ਕਾਲਾ ਦਿਨ ਹੈ। ਕਿਤੇ ਜਿਹੜਾ ਕੁਰੂਕਸ਼ੇਤਰ ਵਾਲਾ ਗੁਰਦੁਆਰਾ ਸਾਹਿਬ ਆ ਉਹਦੇ ਉੱਤੇ ਕਬਜ਼ੇ ਨੂੰ ਲੈ ਕੇ ਜਿਹੜਾ ਹੰਗਾਮਾ ਹੋਇਆ, ਉਸ ਸੰਦਰਭ ਦੇ ਵਿੱਚ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ। ਦੇਖੋ ਗੱਲ ਕੀ ਹੈ ਕਿ ਇਹ ਹੰਗਾਮਾ ਨਹੀਂ, ਇਹ ਤੇ ਬੇਅਦਬੀ ਹੋਈ ਉੱਥੇ ਜਿਹੜੀ ਅੱਜ ਹੋਈ ਹੈ ਜੀ। ਅੱਛਾ। ਕੁਰੂਕਸ਼ੇਤਰ ਦੇ ਵਿੱਚ 6ਵੇਂ ਪਾਤਸ਼ਾਹ ਦਾ ਹਾਂਜੀ ਗੁਰੂ ਘਰ ਹੈ, ਬਹੁਤ ਤਗੜਾ। ਹਾਂਜੀ ਹਾਂਜੀ ਤਗੜਾ ਤੋਂ ਮਤਲਬ ਕਿ ਬਹੁਤ ਵੱਡਾ ਹੈ, ਬਹੁਤ ਸੰਗਤ ਆਉਂਦੀ ਹੈ ਉੱਥੇ। ਹਾਂਜੀ। ਅੱਛਾ, ਇਹ ਉੱਥੇ ਲੜ ਪਏ ਨੇ ਆਪਸ ਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਹਨਾਂ ਨੇ ਤਾਂ ਧੱਕਾ ਮੁੱਕੀ ਜੀ, ਇੱਕ ਦੂਜੇ ਨੂੰ ਪਤਾ ਨਹੀਂ ਉੱਥੇ ਕੀ ਬੋਲਿਆ ਕੀ ਨਹੀਂ, ਉਹ ਵੀਡੀਓ ਦੇ ਵਿੱਚ ਤਾਂ ਹੁਣ ਸੁਣਾਈ ਨਹੀਂ ਦਿੰਦਾ, ਪਰ ਜੋ ਇਹਨਾਂ ਨੇ ਉੱਥੇ ਮੁਲਕ ਲਾਇਆ ਉੱਥੇ ਦਿਖ ਰਿਹਾ ਹੈ ਨਾ, ਸਾਰੀ ਦੁਨੀਆ ਦੇਖ ਰਹੀ ਹੈ। ਹੁਣ ਜਿਹੜਾ ਬਲਜੀਤ ਸਿੰਘ ਦਾਦੂਵਾਲ ਹੈ ਉਹ ਆਪਣੇ ਪੱਧਰ ਤੇ ਦੋਸ਼ ਇਹਨਾਂ ਤੇ ਲਾਈ ਜਾਂਦਾ ਹੈ, ਐਸਜੀਪੀਸੀ ਵਾਲੇ ਦੋਸ਼ ਇਹਨਾਂ ਤੇ ਲਾਈ ਜਾਂਦੇ ਜੀ। ਹੁਣ ਦੇਖੋ ਗੱਲ ਕੀ ਹੈ ਕਿ ਜਦੋਂ ਐਸਜੀਪੀਸੀ ਮੁਕੱਦਮਾ ਹਾਰ ਗਈ, ਹੁਣ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਹ ਮੁਕੱਦਮਾ ਹਾਰ ਗਏ, ਹੁਣ ਇਹਨਾਂ ਨੂੰ ਜੁਡੀਸ਼ਰੀ ਤੇ ਯਕੀਨ ਨਹੀਂ ਰਹਿਣਾ ਜੀ। ਤੇ ਪਹਿਲਾਂ ਭੱਜ ਕੇ ਜੁਡੀਸ਼ਰੀ ਕੋਲ ਗਏ ਜਦੋਂ ਸਰਕਾਰ ਨੇ ਐਕਟ ਪਾਸ ਕਰ ਦਿੱਤਾ। ਅੱਛਾ, ਬਾਅਦ ਦੇ ਵਿੱਚ ਫਿਰ ਰਿਵਿਊ ਪਟੀਸ਼ਨ ਲੈ ਕੇ ਗਏ। ਜਦੋਂ ਤੁਹਾਡਾ ਸੁਪਰੀਮ ਕੋਰਟ ਤੇ ਯਕੀਨ ਹੀ ਨਹੀਂ, ਫਿਰ ਤੁਸੀਂ ਦੁਬਾਰਾ ਕੀ ਲੈਣ ਜਾ ਰਹੇ ਜੀ? ਰਿਵਿਊ ਪਟੀਸ਼ਨ ਵੀ ਖਾਰਜ ਹੋ ਗਈ, ਹੁਣ ਕੀ ਰਹਿ ਗਿਆ? ਤਾਂ ਮਤਲਬ ਕਿ ਅੱਛਾ, ਫਿਰ ਤੁਸੀਂ ਉਹਨਾਂ ਨੂੰ ਚਾਬੀਆਂ ਦੇ ਦਿਓ ਕਿ ਲਓ ਭਾਈ ਸਾਂਭ ਲਓ, ਤੁਸੀਂ ਚਲਾ ਲਓ, ਅਸੀਂ ਚੱਲਦੇ ਹਾਂ। ਇਹ ਚਾਬੀਆਂ ਨਹੀਂ ਸੀ ਦੇ ਰਹੇ ਗੋਲਕਾਂ ਦੀਆਂ। ਉਹਨਾਂ ਨੇ ਕੱਲ ਕੀ ਕੀਤਾ, ਕਟਰ ਲਿਆ ਕੇ ਇਹਨਾਂ ਦੇ ਜਿੰਦਰੇ ਕੱਟ ਕੇ ਤੇ ਆਪਦੇ ਮਾਰ ਲਏ ਦਫ਼ਤਰ ਨੂੰ ਵੀ। ਉੱਥੋਂ ਇਹ ਸਾਰੀ ਪਸੂੜੀ ਪੈਂਦੀ ਅੱਜ। ਉਹ ਮਤਲਬ ਕਿ ਜਿਹੜੇ ਕਰਮਚਾਰੀ ਆ ਕੁਛ, ਉਹ ਉੱਥੋਂ ਨਹੀਂ ਨਿਕਲ ਰਹੇ ਐਸਜੀਪੀਸੀ ਵਾਲੇ। ਇਹਨਾਂ ਨੇ ਕਿਹਾ ਹੋਣਾ, ਉਹ ਆ ਕੇ ਸਮਝ ਲਓ ਕਿ ਇਹ ਚੱਲਦਾ ਦੀਵਾਨ ਵਿੱਚ ਹੀ ਆ ਗਏ ਨੇ ਤੇ ਉੱਥੇ ਹੀ ਬਸ ਧੱਕਾ ਮੁੱਕੀ ਸਾਰਾ ਕੁਛ। ਹੁਣ ਦੋਸ਼ ਉਹਦੇ ਤੇ ਲਾ ਰਿਹਾ ਬਲਜੀਤ ਸਿੰਘ ਦਾਦੂਵਾਲ, ਕਹਿ ਰਿਹਾ ਵਾ ਕਿ ਇਹ ਜੀ ਸਾਨੂੰ ਪ੍ਰਬੰਧ ਸੌਂਪ ਦਿੰਦੇ, ਸੇਵਾ ਸੰਭਾਲ ਦਿੰਦੇ। ਇਹਨਾਂ ਨੇ ਕਿਉਂ ਨਹੀਂ ਸੇਵਾ ਸੰਭਾਲੀ? ਹੁਣ ਜੇ ਅਸੀਂ ਗਏ ਤੇ ਸਾਨੂੰ ਕੁੱਟਣ ਪੈ ਗਏ, ਜਦ ਕਿ ਐਸਜੀਪੀਸੀ ਵਾਲੇ ਤੇ ਕਹਿ ਰਹੇ, ਕਹਿੰਦੇ ਕਿ ਇਹ ਤਾਂ ਕਾਲਾ ਦਿਨ ਆ। ਖੁਦ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਆ ਕਿ ਇਤਿਹਾਸ ਦਾ ਕਾਲਾ ਦਿਨ ਹੈ ਭਾਈ, ਇਹ ਇੰਨਾ ਜ਼ਿਆਦਾ ਉੱਥੇ ਇਹ ਸਾਰਾ ਕੁਝ ਹੋ ਗਿਆ। ਪਰ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਚਾਹੀਦਾ ਹੈ ਕਿ ਉਹ ਦੋਨਾਂ ਧਿਰਾਂ ਨੂੰ ਉੱਥੇ ਤਲਬ ਕਰੇ, ਦੋਨਾਂ ਨੂੰ ਕਰ ਲਵੇ ਕਿ ਬਈ ਜਦੋਂ ਵੱਡਾ ਨਵੇੜਾ ਕੋਈ ਨਹੀਂ ਹੋ ਰਿਹਾ, ਪਰ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਥੋੜੀ ਜਾ ਕੇ ਏਦਾਂ ਕਰੋਗੇ ਕਿ ਅੱਛਾ ਕੀ ਜਾਂਦਾ ਉਹਨਾਂ ਦਾ ਆਰਐਸਐਸ ਕਰਦੀ। ਆਰਐਸਐਸ ਨੂੰ ਤਾਂ ਜ਼ਰੂਰਤ ਹੀ ਨਹੀਂ, ਉਹ ਤਾਂ ਪਿੱਛੇ ਬੈਠੀ ਹੈ ਜੀ, ਤਾਂ ਪਿੱਛੇ ਬੈਠੀ ਹੈ। ਜੁੱਤੀ ਤੋਂ ਹੋ ਰਹੇ ਜੇ ਤੁਸੀਂ, ਲੋਕ ਦੇਖ ਰਹੇ ਨੇ ਕਿ ਗੋਲਕ ਵਾਸਤੇ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ ਕਹਾਣੀ। ਖੈਰ ਉਹਨਾਂ ਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ, ਤਾਂ ਕਰਵਾ ਰਹੇ ਨੇ ਤੁਹਾਡੇ ਤੋਂ, ਜਾਂ ਤੁਸੀਂ ਆਪ ਹੀ ਕਰੀ ਜਾ ਰਹੇ ਹੋ ਜੀ, ਤਮਾਸ਼ਾ ਕਰ ਰਹੇ ਹੋ ਤੁਸੀਂ। ਕਿਹੜੀ ਸੇਵਾ? ਗੋਲਕਾਂ ਦੀ ਲੜਾਈ ਹੈ ਬਸ। ਖੈਰ ਇਹ ਮਾਮਲਾ ਬਹੁਤ ਸ਼ਰਮਨਾਕ ਹੈ। ਕੁਰੂਕਸ਼ੇਤਰ ਦੇ ਵਿੱਚ ਜੋ ਹੋਇਆ ਮੰਦਭਾਗਾ। ਹੁਣ ਸਾਨੂੰ ਨਹੀਂ ਪਤਾ ਕਿਸ ਧਿਰ ਦਾ ਕਸੂਰ ਜ਼ਿਆਦਾ ਹੈ, ਕਿਸ ਦਾ ਘੱਟ ਆ, ਪਰ ਜੋ ਵੀ ਵਿਜ਼ੂਅਲ ਨੇ, ਜੋ ਵੀ ਤਸਵੀਰਾਂ ਨੇ, ਬਹੁਤ ਹੀ ਕਹਿ ਲਈਏ ਕਿ ਬਹੁਤ ਹੀ ਮੰਦਭਾਗੀਆਂ ਨੇ। ਐਸੀਆਂ ਤਸਵੀਰਾਂ ਗੁਰੂ ਘਰ ਚੋਂ ਤੇ ਕਤਈ ਨਹੀਂ ਆਉਣੀਆਂ ਚਾਹੀਦੀਆਂ। ਤੇ ਹੁਣ ਮਨੋਹਰ ਲਾਲ ਖੱਟਰ ਕਹੀ ਜਾਂਦਾ, ਉਹ ਕਹਿੰਦਾ ਜੀ ਜਦੋਂ ਸੁਪਰੀਮ ਕੋਰਟ ਚ ਕੇਸ ਹੀ ਹਾਰ ਗਏ, ਕਮੇਟੀ ਹੁਣ ਆਪਣੇ ਪੱਧਰ ਤੇ ਸਾਰਾ ਕੁਝ ਕਰ ਰਹੀ, ਉਹ ਅਮਲ ਚ ਲਿਆ ਰਹੇ ਆ। ਅਸੀਂ ਤਾਂ ਮਤਲਬ ਸਿੱਧਾ ਕਹਿ ਰਿਹਾ ਕਿ ਅਸੀਂ ਤਾਂ ਬਾਈ ਸੁਪਰੀਮ ਕੋਰਟ ਵਾਲਾ ਫੈਸਲਾ ਜਿਹੜਾ ਅਮਲ ਚ ਲਿਆ ਰਿਹਾ। ਉਹ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਨਾ, ਜਦੋਂ ਤੁਸੀਂ ਮੰਨੋ ਜਾਂ ਨਾ ਮੰਨੋ ਕੀ ਫਰਕ ਪੈਂਦਾ? ਤੁਸੀਂ ਨਾ ਮੰਨੋ ਇੰਡੀਆ ਦੀ ਸੁਪਰੀਮ ਕੋਰਟ ਨੂੰ, ਕੋਈ ਫਰਕ ਪਵੇਗਾ ਸੁਪਰੀਮ ਕੋਰਟ ਜੀ? ਇੱਥੇ ਰਹਿੰਦੇ ਨਾਗਰਿਕ ਤੇ ਕਾਨੂੰਨ ਲਾਗੂ ਹੋ ਜਾਣਾ, ਉਹ ਫੈਸਲਾ ਲਾਗੂ ਹੋ ਜਾਣਾ। ਤੁਸੀਂ ਮੰਨੋ ਜਾਂ ਨਾ ਮੰਨੋ, ਕੀ ਫਰਕ ਪੈਂਦਾ? ਤਾਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਤਾਂ ਬਈ ਹੁਣ ਉਹਦੀ ਆੜ ਦੇ ਵਿੱਚ ਉਹ ਕਹਿ ਰਹੇ ਨੇ ਕਿ ਹਾਂ ਜੀ ਅਸੀਂ ਤੇ ਲਾਗੂ ਕਰਵਾ ਰਹੇ ਹਾਂ ਫੈਸਲਾ। ਕੀ ਜਵਾਬ ਹੈ ਤੁਹਾਡੇ?